ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਕਿੰਗ ਫਰੈਜ਼ਨੋ, ਜਸਪੀਤ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਕਨੋਸ਼ਾ ਟਾਊਨ, ਜਿੱਥੇ ਇੱਕ ਜੇਕ ਬਲੇਕ ਨਾਮ ਦੇ ਜਿਹੜੇ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਪੁਲਿਸ ਵੱਲੋਂ, ਉਹ ਤੋਂ ਬਾਅਦ ਉੱਥੇ ਕਾਫੀ ਜਿਹੜਾ ਅਨਰੈਸਟ ਵੀ ਹੋਇਆ। ਫਿਰ ਇੱਕ ਹੋਰ ਮੁੰਡੇ ਨੇ 2 ਗੋਲੀਆਂ ਮਾਰ ਕੇ ਜਿਹੜੇ ਆ ਪ੍ਰੋਟੈਸਟਰਸ ਸੀਗੇ ਉਹਨਾਂ ਨੂੰ ਮਾਰ ਦਿੱਤਾ ਸੀ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਨੋਸ਼ਾ ਦਾ ਸਾਰਾ ਏਰੀਆ ਜਿਹੜਾ ਆ ਉਹ ਇੱਕ ਟੂਰ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰਾਈਟਰਸ ਹੈਗੇ ਆ, ਜਿਹੜੇ ਗੁੰਡਾਗਰਦੀ ਕਰਦੇ ਆ ਉੱਥੇ, ਇਹ ਡੋਮੈਸਟਿਕ ਟੈਰਰਿਸਟ ਹੈਗੇ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਪੁਲਿਸ ਵਾਲਿਆਂ ਦੀ ਜਿਹੜੀ ਪ੍ਰੇਜ਼ ਵੀ ਕੀਤੀ ਹੈਗੀ ਆ। ਸੋ ਇਹ ਜਿਹੜੀ ਅਪਡੇਟ, ਅਤੇ ਉੱਥੇ ਪ੍ਰੋਟੈਸਟ ਵੀ ਹੋਏ ਆ। ਦੋਨੋਂ ਹੀ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਵੀ ਸੀਗੇ ਅਤੇ ਬਲੈਕ ਲਾਈਵ ਮੈਟਰਸ ਵਾਲੇ ਵੀ ਸੀਗੇ। ਜਿਹੜੇ ਪ੍ਰੋਟੈਸਟਰਸ ਉਹਨਾਂ ਨੇ ਟਰੰਪ ਦੇ ਅਗੇਂਸਟ ਕੀਤਾ, ਅਤੇ ਕੁਛ ਉਹਨਾਂ ਦੇ ਜਿਹੜੇ ਹੱਕ ਵਾਲੇ ਸੀ। ਸੋ ਨਾਲ ਦੀ ਨਾਲ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਦੇ ਨਾਲ ਜਿਹੜੇ ਅਟੋਰਨੀ ਜਨਰਲ ਆ ਵਿਲੀਅਮ ਬਾਰ, ਉਹ ਵੀ ਗਏ ਹੋਏ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਵੀ ਉੱਥੇ ਗਏ ਹੋਏ ਸੀ, ਅਤੇ ਉੱਥੇ ਦੇ ਜਿਹੜੇ ਆ ਲੋਕਲ ਪੁਲਿਸ ਚੀਫ ਆ, ਉਹ ਵੀ ਉਹਨਾਂ ਦੇ ਨਾਲ ਸੀਗੇ। ਜੀ, ਇਸ ਦੇ ਉੱਤੇ ਜਿਹੜਾ ਜੋ ਬਾਈਡਨ ਨਾਲ ਰਾਸ਼ਟਰਪਤੀ ਟਰੰਪ ਦਾ ਜਿਹੜਾ ਇਸ ਟਾਈਮ ਓਪੋਨੈਂਟ ਡੈਮੋਕ੍ਰੇਟ ਪਾਰਟੀ ਵੱਲੋਂ, ਉਸਨੇ ਰਾਸ਼ਟਰਪਤੀ ਟਰੰਪ 'ਤੇ ਦੋਸ਼ ਲਾਏ ਆ ਵੀ ਕਨੋਸ਼ਾ ਦੀ ਜਿਹੜੀ ਵੋਲੇਟਾਈਲ ਸਿਚੁਏਸ਼ਨ ਆ, ਉਸ ਦੇ ਵਿੱਚ ਅੱਗ ਦੇ ਵਿੱਚ ਇੱਕ ਹਿਸਾਬ ਨਾਲ ਤੇਲ ਪਾਉਣ ਦਾ ਕਹਿੰਦੇ ਆ ਉਹ ਕੰਮ ਕਰਨ ਜਿਹੜੇ ਉੱਥੇ ਗਏ ਆ। ਉੱਥੋਂ ਦੇ ਲੋਕਲ ਲੀਡਰਸ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਸੀਗਾ ਵੀ ਉਹ ਉੱਥੇ ਨਾ ਆਉਣ, ਪਰ ਉਸ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਜਿਹੜੇ ਉੱਥੇ ਗਏ ਸੀਗੇ। ਕਹਿੰਦੇ ਵੀ ਮੈਂ ਜਿਹੜੀ ਲਾ ਇਨਫੋਰਸਮੈਂਟ ਅਤੇ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਕੰਮ ਕਰ ਰਿਹਾ, ਅਤੇ ਉੱਧਰ ਜਦ ਕਿ ਦੂਜੇ ਪਾਸੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਜਿਹੜੇ ਇਸ ਦੇ ਵਿੱਚ ਹੋਰ ਅੱਗ ਪਾਉਣ ਦਾ ਕੰਮ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਫੈਕਟ ਇਹ ਹੈਗਾ ਆ ਵੀ ਮਾੜੇ ਜਿਹੜੇ ਕੌਪਸ ਆ ਉੱਥੇ ਹੈਗੇ ਨੇ, ਜਦ ਕਿ ਵਾਸਟ ਮੈਜੋਰਟੀ ਜਿਹੜੇ ਗੁੱਡ ਡੀਸੈਂਟ ਔਨਰੇਬਲ ਪੀਪਲ ਜਿਹੜੇ ਆ ਉਹਦੇ ਵਿੱਚ ਕੰਮ ਕਰਦੇ ਨੇ, ਅਤੇ ਜਿਹੜੇ ਸਟਰਕਚਰਲ ਚੇਂਜਿਸ ਆ ਇਸ ਦੇ ਵਿੱਚ ਕਰਨ ਦੀ ਜ਼ਰੂਰਤ ਆ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਜੇ ਪ੍ਰੋਪਰਟੀ ਜਿਹੜੇ ਖਾਸ ਕਰਕੇ ਇਹ ਗੋਲੀ ਚਲਾਉਣ ਵਾਲੇ ਦੇ ਹੱਕ ਦੇ ਵਿੱਚ ਆ, ਰਾਸ਼ਟਰਪਤੀ ਟਰੰਪ ਨੇ ਤਾਂ ਇੱਥੋਂ ਤੱਕ ਕਿਹਾ ਵੀ ਉਹ ਆਪਣੀ ਪ੍ਰੋਟੈਕਸ਼ਨ ਜਿਹੜੀ ਆ ਉਹ ਕਰ ਰਿਹਾ ਸੀ, ਉਹਨੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਉਹ ਗੋਲੀ ਚਲਾਈ ਆ। ਉਹਨਾਂ ਨੇ ਇੱਕ ਵਾਰੀ ਵੀ ਜਿਹੜੀ ਇਸ ਦੀ ਨਿੰਦਾ ਜਿਹੜੀ ਉਹ ਨਹੀਂ ਕੀਤੀ, ਜਦ ਕਿ ਉਸਨੇ 2 ਵਿਦੇਸ਼ੀ ਲੋਕਾਂ ਨੂੰ ਜਿਹੜਾ ਆ ਉੱਥੇ ਮਾਰ ਘੱਤਿਆ, ਜਦ ਕਿ ਉਹਦੇ ਕੋਲ ਬੰਦੂਕ ਵੀ ਜਿਹੜੀ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਉਹ ਪਹੁੰਚੀ ਸੀਗੀ। ਇਹੀ ਜਿੱਦਾਂ ਆਪਾਂ ਆਪੋਜ਼ਿਟ ਦੇਖਿਆ ਹੀ ਆ ਵੀ ਹੁਣ ਸੀਗਾ, ਅਤੇ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਸਪੋਰਟਰ ਮਰਿਆ, ਅਤੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਬਿਆਨ ਜਿਹੜੇ ਉਹ ਦਿੱਤੇ ਹੈਗੇ ਆ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕ ਇੱਦਾਂ ਦੇਖ ਰਹੇ ਆ ਵੀ ਜਦੋਂ ਪ੍ਰੋਪਰਟੀ ਨੂੰ ਕੋਈ ਕਰਦਾ ਆ ਤਾਂ ਕਹਿੰਦੇ ਵੀ ਫਿਰ ਮਾਰ ਦਿਓ, ਦੈਟਸ ਫਾਈਨ। ਅਤੇ ਪਰ ਹੁਣ ਜਦੋਂ ਲੋਕ ਕਿਸੇ ਦੇ ਮਰੇ ਦੇ ਉੱਤੇ ਪ੍ਰਾਪਰਟੀ ਸਾੜਦੇ ਆ, ਅਤੇ ਕਹਿੰਦੇ ਵੀ ਪ੍ਰਾਪਰਟੀ ਕਿਉਂ ਸਾੜਦੇ ਆ। ਇਹ ਹੁਣ ਕਿਤੇ ਨਾ ਕਿਤੇ ਇਹ ਵਿਚਾਲਾ ਰਾਹ ਜਿਹੜਾ ਉਹ ਲੱਭਣ ਦੀ ਜਿਹੜੀ ਜ਼ਰੂਰਤ ਆ। ਲੋਕਾਂ ਨੇ ਪ੍ਰਾਪਰਟੀ ਦਾ ਮੁੱਲ ਜਾਨ ਦੇ ਨਾਲੋਂ ਕੀਮਤ ਨੇ ਜਿਹੜੀ ਆ ਉਹ ਵੱਧ ਜਿਹੜੀ ਇਸ ਟਾਈਮ ਸੋਚ ਰਹੇ ਆ, ਅਤੇ ਆਈ ਥਿੰਕ ਇੱਥੇ ਹੀ ਕਿਤੇ ਨਾ ਕਿਤੇ ਵੱਡੀ ਪ੍ਰੋਬਲਮ ਜਿਹੜੀ ਉਹ ਆ ਰਹੀ ਹੈਗੀ ਆ। ਇਸੇ ਤਰ੍ਹਾਂ ਕਨੋਸ਼ਾ ਤੋਂ ਖਬਰ ਆ ਰਹੀ ਆ ਵੀ ਜਦੋਂ ਉੱਥੇ ਰਾਇਟਸ ਸ਼ੁਰੂ ਹੋਏ ਸੀ, ਇੱਕ ਪੰਜਾਬੀ ਮੂਲ ਦਾ ਜਿਹੜਾ ਬੰਦਾ ਆ ਜਿਸ ਦੀ ਉੱਥੇ ਕਾਰ ਡੀਲਰਸ਼ਿਪ ਸੀ, ਉਸ ਨੂੰ ਪਹਿਲਾਂ ਉਹਨਾਂ ਨੇ ਅੱਗ ਲਾਈ। ਉਸ ਤੋਂ ਬਾਅਦ ਕਹਿੰਦੇ ਵੀ $1.5 ਮਿਲੀਅਨ ਦਾ ਨੁਕਸਾਨ ਹੋਇਆ। ਅਨਮੋਲ ਖਿੰਦਰੀ ਨਾਮ ਦਾ ਇਹ ਜਿਹੜਾ ਆ ਇਹ ਪੰਜਾਬੀ ਆ ਜਿਸ ਦੀ ਉੱਥੇ ਕਾਰ ਡੀਲਰਸ਼ਿਪ ਸੀਗੀ, ਅਤੇ ਉਹ ਤੋਂ 2 ਦਿਨਾਂ ਬਾਅਦ ਕਹਿੰਦੇ ਫਿਰ ਜਿਹੜੀਆਂ ਬਾਕੀ ਕਾਰਾਂ ਆ ਉਹਨਾਂ ਨੂੰ ਅੱਗ ਲਾਤੀ, ਅਤੇ ਉਹ ਕਹਿੰਦਾ ਵੀ ਮੇਰਾ $2.5 ਮਿਲੀਅਨ ਦਾ ਜਿਹੜਾ ਨੁਕਸਾਨ ਹੋਇਆ। ਅਤੇ ਉਹ ਕਹਿੰਦਾ ਵੀ ਮੈਂ ਬਹੁਤ ਸਾਲਾਂ ਤੋਂ ਟਾਇਰ ਚੇਂਜ ਕਰਕੇ ਮਿਹਨਤ ਕਰਕੇ ਜਿਹੜਾ ਇਹ ਮੈਂ ਬਿਜ਼ਨਸ ਬਣਾਇਆ ਸੀ, ਅਤੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਮੈਂ ਤਾਂ ਆਪ ਖੁਦ ਭੂਰੇ ਮੂਲ ਦਾ ਹੈਗਾ ਆ, ਅਤੇ ਮੈਂ ਇਮੀਗਰੈਂਟ ਹੈਗਾ, ਮੇਰਾ ਕੋਈ ਕਿਸੇ ਦੇ ਅਗੇਂਸਟ ਇੱਦਾਂ ਦਾ ਗਰਜ ਨਹੀਂ ਹੈਗਾ। ਪਰ ਕਹਿੰਦਾ ਵੀ ਅਨਫੋਰਚੂਨੇਟ ਪਾਰਟ ਇਹ ਆ ਵੀ ਮੇਰੇ ਗੁਆਂਢੀਆਂ ਨੇ ਵੀ ਪੁਲਿਸ ਨੂੰ ਕਾਲਾਂ ਕੀਤੀਆਂ, ਫਾਇਰ ਫਾਈਟਰਸ ਨੂੰ ਕਾਲਸ ਕੀਤੀਆਂ, ਅਤੇ ਫਾਇਰ ਵਾਲੇ ਕਹਿੰਦੇ ਵੀ ਅਸੀਂ ਉੱਥੇ ਪਹੁੰਚ ਨਹੀਂ ਸਕਦੇ ਕਿਉਂਕਿ ਸਾਡੇ ਲਈ ਸੇਫ ਨਹੀਂ ਹੈਗਾ।
ਸੋ ਉੱਤੋਂ ਕਹਿੰਦੇ ਵੀ ਹੁਣ ਜਿਹੜੀ ਇੰਸ਼ੋਰੈਂਸ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਕਵਰੇਜ ਨਹੀਂ ਦੇਣੀ ਕਿਉਂਕਿ ਇਹ ਰਾਇਟਸ ਦੇ ਵਿੱਚ ਜਿਹੜਾ ਆ ਇਹ ਡੈਮੇਜ ਹੋਇਆ ਆ। ਸੋ ਇੱਦਾਂ ਦੀਆਂ ਵੀ ਜਿਹੜੀਆਂ ਖਬਰਾਂ ਆ ਉੱਥੋਂ ਆ ਰਹੀਆਂ ਹੈਗੀਆਂ। ਜਾਰੇਡ ਕੁਸ਼ਨਰ ਦੀ ਸਿਸਟਰ ਇਨ ਲਾ ਕਾਰਲੀ ਕਲੌਸ ਜਿਹੜੀ ਆ ਉਹ ਕਹਿੰਦੇ ਵੀ ਬਾਈਡਨ ਕੈਂਪੇਨ ਜਿਹੜੀ ਉਹ ਉਸ ਦੇ ਲਈ ਕਰਨ ਜਾ ਰਹੀ ਆ। ਇਹ ਜਿਹੜੀ ਰਾਸ਼ਟਰਪਤੀ ਟਰੰਪ ਦੇ ਜਵਾਈ ਦੀ ਗਾਂ ਜਿਹੜੀ ਸਿਸਟਰ ਇਨ ਲਾ ਆ ਉਹ ਪ੍ਰੋਜੈਕਟ ਰਨਵੇ ਕਰਕੇ ਇੱਕ ਰਿਐਲਿਟੀ ਸ਼ੋਅ ਆ, ਉਸ ਦੇ ਵਿੱਚ ਜਿਹੜੀ ਫੈਸ਼ਨ ਮਾਡਲ ਅਤੇ ਹੋਸਟ ਦੇ ਵਜੋਂ ਜਿਹੜੀ ਉਹ ਕੰਮ ਕਰਦੀ ਆ। ਸੋ ਇਸ ਮੌਕੇ ਇੱਦਾਂ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਵੀ ਜਿਹੜੇ ਪੋਲੀਟੀਕਲ ਪਰਿਵਾਰ ਆ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕ ਜਿਹੜੇ ਉਹ ਇਕੱਠੇ ਜਿਹੜੇ ਉਹ ਰਹਿ ਹੀ ਰਹੇ ਆ। ਜਿੱਦਾਂ ਆਪਾਂ ਦੇਖਿਆ ਸੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਸੀਨੀਅਰ ਐਡਵਾਈਜ਼ਰ ਕੈਲੀਅਨ ਕੌਨਵੇ ਜੋ ਕਿ ਰਾਸ਼ਟਰਪਤੀ ਟਰੰਪ ਦੇ ਸਾਰੇ ਹੀ ਕਾਰਜਾਂ ਨੂੰ ਵੱਖ-ਵੱਖ ਟੀਵੀਜ਼ ਦੇ ਉੱਤੇ ਜਾ ਕੇ ਉਹਨਾਂ ਦੀ ਪੋਜ਼ੀਟਿਵ ਸਾਈਡ ਜਿਹੜੀ ਦੱਸਦੀ ਸੀ, ਜਦ ਕਿ ਉਸ ਦਾ ਜਿਹੜਾ ਘਰ ਵਾਲਾ ਹੈਗਾ ਆ ਜਾਰਜ ਕੌਨਵੇ ਉਹ ਰਾਸ਼ਟਰਪਤੀ ਟਰੰਪ ਦੇ ਸਾਰੇ ਹੀ ਕੰਮਾਂ ਦੀ ਕਿਤੇ ਨਾ ਕਿਤੇ ਜਾ ਕੇ ਉਹ ਉਹਨਾਂ ਨੂੰ ਭੰਡਦਾ ਰਹਿੰਦਾ ਸੀਗਾ। ਜੀ, ਅਗਲੀ ਖਬਰ ਪ੍ਰੈਜ਼ੀਡੈਂਟ ਟਰੰਪ ਨਾਲ ਹੀ ਰਿਲੇਟਡ ਆ, ਜਿਹੜੇ ਉਹਨਾਂ ਦੇ ਟੈਕਸ ਰਿਟਰਨਸ ਨੂੰ ਲੈ ਕੇ ਹੈਗੀ ਆ। ਅੱਜ ਅਪੀਲ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਰਿਕੁਐਸਟ ਜਿਹੜੀ ਆ ਉਸ ਨੂੰ ਉਸ ਦੇ ਮੁਤਾਬਕ ਜਿਹੜਾ ਇੱਕ ਸਪੀਨਾ ਸੀ ਉਸ ਨੂੰ ਡਿਲੇ ਕਰ ਦਿੱਤਾ। ਸੋ ਉਹਨਾਂ ਨੂੰ ਜਿਹੜੇ ਟੈਕਸ ਦੇ ਪੇਪਰਸ ਆ ਉਹ ਹਜੇ ਨਹੀਂ ਜਿਹੜੇ ਆ ਡਿਸਕਲੋਜ਼ ਕਰਨੇ ਪਊਗੇ। ਇਹ ਤੇ 3 ਜੱਜ ਪੈਨਲ ਸੀਗਾ ਸੈਕੰਡ US ਕੋਰਟ ਆਫ ਅਪੀਲਸ ਦੇ ਵਿੱਚ ਉਹਨਾਂ ਨੇ ਇਹ ਡਿਸੀਜਨ ਦਿੱਤਾ ਹੈਗਾ ਆ। ਜੀ, ਅਗਲੀ ਜਿਹੜੀ ਆ ਉਹ ਗੱਲ ਕਰਦੇ ਜਾਈਏ, ਕਹਿੰਦੇ ਜਿਹੜੇ IRS ਦੇ ਦੁਆਰਾ ਪੇਰੋਲ ਟੈਕਸ ਜਿਹੜੇ ਡੈਫਰਲ ਸੀਗੇ ਉਹ ਕਹਿੰਦੇ ਅੱਜ ਤੋਂ ਸ਼ੁਰੂ ਜਿਹੜੇ ਹੋਣ ਜਾ ਰਹੇ ਆ। ਪੇਰੋਲ ਟੈਕਸ ਦਾ ਜਿਹੜਾ ਬਹੁਤਾਤ ਹਿੱਸਾ ਜਿਹੜਾ ਸੋਸ਼ਲ ਸਿਕਿਉਰਿਟੀ ਨੂੰ ਫੰਡ ਕਰਨ ਦੇ ਲਈ ਜਿਹੜਾ ਹੋ ਜਾਂਦਾ ਆ, ਇਹ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੇ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਪੇਰੋਲ ਟੈਕਸ ਘੱਟ ਕਰਨ ਦੇ ਨਾਲ ਜਿਹੜੀ ਸੋਸ਼ਲ ਸਿਕਿਉਰਿਟੀ ਆ ਉਸ ਨੂੰ ਜਿਹੜਾ ਜ਼ਰੂਰ ਖਤਰਾ ਜਿਹੜਾ ਬਣਿਆ ਹੈ। ਬਹੁਤ ਸਾਰੇ ਜਿਹੜੇ ਕਹਿ ਲਓ ਵੀ ਖਾਸ ਕਰਕੇ ਵਿਰੋਧੀ ਖੇਮੇ ਵਾਲੇ ਆ ਉਹ ਇਸੇ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਉਹ ਦਿਖਾ ਰਹੇ ਹੈਗੇ ਆ। ਰਾਸ਼ਟਰਪਤੀ ਟਰੰਪ ਦਾ ਦਾਅਵਾ ਇਹ ਸੀਗਾ ਵੀ ਪੇਰੋਲ ਟੈਕਸ ਘੱਟ ਕਰਨ ਦੇ ਨਾਲ ਜਿਹੜਾ ਇੰਪਲੋਇਰ ਅਤੇ ਇੰਪਲੋਈ ਆ ਉਹਨਾਂ ਦੋਨਾਂ ਨੂੰ ਹੀ ਜਿਹੜਾ ਉਹ ਫਾਇਦਾ ਹੋਵੇਗਾ ਅਤੇ ਜ਼ਿਆਦਾ ਜਿਹੜੇ ਡਾਲਰ ਆ ਉਹਨਾਂ ਦੇ ਹੱਥਾਂ ਦੇ ਵਿੱਚ ਆਉਣਗੇ ਖਰਚਣ ਦੇ ਲਈ। ਸੋ ਇਹ ਜਿਹੜਾ ਮੈਮੋਰੈਂਡਮ ਸੀਗਾ, ਮੈਮੋ ਸੀਗਾ, ਇਸ ਨੂੰ ਜਿਹੜਾ ਆਲਰੇਡੀ ਇਸ਼ੂ ਕਰ ਦਿੱਤਾ ਗਿਆ ਸੀ। ਸੋ ਅੱਜ ਤੋਂ ਪੇਰੋਲ ਟੈਕਸ ਜਿਹੜੇ ਡੈਫਰਲ ਆ ਉਹ ਸ਼ੁਰੂ ਹੋਣ ਜਾ ਰਹੇ ਨੇ। ਸੋ ਬਿਲਕੁਲ ਇਹ ਕਾਫੀ ਕੰਪਲੀਕੇਟਡ ਹੈਗਾ। ਮੈਂ ਕਾਫੀ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਦੇ ਮੁਤਾਬਕ ਇਹ ਆ ਵੀ ਤੁਹਾਡੇ ਜਿਹੜੇ ਚੈੱਕ ਆ ਪਹਿਲਾਂ ਤਾਂ ਤੁਹਾਨੂੰ ਪਾਰਟੀਸਪੇਟ ਕਰਨਾ ਪਊਗਾ ਤੁਹਾਡੇ ਇੰਪਲਾਇਰ ਨੂੰ ਅਤੇ ਇੰਪਲਾਈ ਨੂੰ ਵੀ, ਅਤੇ ਤੁਹਾਡਾ ਚੈੱਕ ਜਿਹੜਾ ਹੈ ਉਹ ਅਮਾਊਂਟ ਵੱਧ ਆਊਗਾ ਦਸੰਬਰ ਤੱਕ, ਪਰ ਉਹ ਤੋਂ ਬਾਅਦ ਜਿਹੜਾ ਜਨਵਰੀ ਤੋਂ ਲੈ ਕੇ ਅਗਲੇ ਜਿਹੜੇ 4 ਮਹੀਨੇ ਹੋਣੇ ਆ ਉਹ ਉਨਾ ਹੀ ਜ਼ਿਆਦਾ ਫਿਰ ਘੱਟ ਹੋ ਜਾਣਾ ਆ। ਸੋ ਰਹਿਣਾ ਉੱਥੇ ਹੀ ਆ, ਓਵਰਆਲ ਕੋਈ ਵਾਲਾ ਫਾਇਦਾ ਨਹੀਂ ਹੋਣਾ ਆਮ ਬੰਦੇ ਨੂੰ। ਸਿਰਫ ਤੇ ਸਿਰਫ ਇੱਕ ਕਹਿ ਲਓ ਵੀ ਪੋਲੀਟੀਕਲ ਸਟੰਟ ਆ ਵੀ ਰਾਈਟ ਜਾਂ ਹੋ ਸਕਦਾ ਵੀ ਇਕਨੋਮੀ ਨੂੰ ਪੁੱਲ ਕਰਨ ਲਈ ਵੀ ਜੀ ਠੀਕ ਆ 4 ਮਹੀਨੇ ਦੇ ਵਿੱਚ ਥੋੜ੍ਹੀ ਇਨਕਮ ਜ਼ਿਆਦਾ ਹੋ ਜਾਊਗੀ, ਲੋਕਾਂ ਕੋਲ ਪੈਸੇ ਜ਼ਿਆਦਾ ਆ ਜਾਊਗੇ ਅਤੇ ਉਹ ਖਰਚ ਲਊਗੇ, ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈਗਾ। ਪਰ ਇਹ ਕਾਫੀ ਕੰਪਲੀਕੇਟਡ ਹੈਗਾ। ਜਿਨ੍ਹਾਂ ਦੀ ਬਾਈ ਵੀਕਲੀ ਤਨਖਾਹ 4000 ਤੋਂ ਥੱਲੇ ਆ ਉਹੀ ਕੁਆਲੀਫਾਈ ਕਰਦੇ ਹੈਗੇ। ਸਪਟੰਬਰ 1 ਤੋਂ ਇਹ ਸਟਾਰਟ ਹੋਊਗਾ। ਕਾਫੀ ਕੰਪਲੀਕੇਟਡ ਆ। ਆਪਾਂ ਟਰਾਈ ਕਰਾਂਗੇ ਜੇ ਕੋਈ ਟੈਕਸ ਵਾਲਾ ਜਿਹੜਾ ਐਕਸਪਰਟ ਆ ਉਹਨੂੰ ਲਿਆ ਕੇ ਵੀ ਇਹਦਾ ਕੀ ਫਾਇਦਾ ਆ ਕੀ ਨੁਕਸਾਨ ਆ, ਤੁਹਾਨੂੰ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ, ਇਹ ਪੋਲੀਟੀਕਲ ਸਟੰਟ ਵੀ ਜਿਹੜਾ ਇਹ ਹੋ ਸਕਦਾ ਆ ਵੀ ਲੋਕਾਂ ਨੂੰ ਲੱਗੂਗਾ ਵੀ ਹਾਂ ਜੀ ਡਾਲਰ ਆਪਾਂ ਨੂੰ ਜਿਹੜੇ ਜ਼ਿਆਦਾ ਆਏ ਆ। ਸੋ ਵੋਟਰ ਨੂੰ ਵੋਟ ਸਵੇ ਕਰਨ ਦਾ ਵੀ ਇੱਕ ਇਹ ਤਰੀਕਾ ਜਿਹੜਾ ਹੁੰਦਾ ਹੈ। ਅਕਸਰ ਹੀ ਇਹ ਦੇਖਿਆ ਜਾਂਦਾ ਸਾਰੇ ਪੋਲੀਟੀਕਲ ਜਿਹੜੇ ਆ ਉਹ ਪਾਲਿਸੀਜ਼ ਇਸੇ ਹਿਸਾਬ ਦੇ ਨਾਲ ਹੀ ਕਿਤੇ ਨਾ ਕਿਤੇ ਜਿਹੜੀਆਂ ਅੱਜ ਕੱਲ੍ਹ ਘੜੀਆਂ ਜਿਹੜੀਆਂ ਉਹ ਜਾ ਰਹੀਆਂ ਨੇ। ਜੀ, ਅਗਲੀ ਖਬਰ ਵਾਈਟ ਹਾਊਸ ਤੋਂ ਆ ਰਹੀ ਆ, ਜਿੱਥੇ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ ਵੀ ਪ੍ਰੈਜ਼ੀਡੈਂਟ ਟਰੰਪ ਇੱਕ ਵਾਰੀ ਫਿਰ ਜਿਹੜਾ ਆ ਅਵਿਕਸ਼ਨ ਨੂੰ ਲੈ ਕੇ ਜਿਹੜੀ ਡੇਟ ਆ ਉਹ ਐਕਸਟੈਂਡ ਕਰਨ ਜਾ ਰਿਹਾ ਹੈ। ਕਹਿੰਦੇ ਵੀ ਦਸੰਬਰ 2020 ਤੱਕ ਜਿਹੜੀ ਆ ਅਵਿਕਸ਼ਨ ਦੇ ਉੱਤੇ ਰੋਕ ਲਾਈ ਜਾਊਗੀ। ਸੋ ਜਿਹੜੇ ਲੋਕਾਂ ਦੀ ਇਨਕਮ 99,000 ਤੋਂ ਥੱਲੇ ਹੈਗੇ ਆ ਉਹਨਾਂ ਨੂੰ ਅਵਿਕਟ ਨਹੀਂ ਕੀਤਾ ਜਾ ਸਕਦਾ ਜੇ ਉਹ ਆਪਣੇ ਘਰਾਂ ਦੇ ਜਿਹੜੇ ਜਾਂ ਅਪਾਰਟਮੈਂਟ ਦੇ ਰੈਂਟ ਵਗੈਰਾ ਨਹੀਂ ਦੇ ਰਹੇ ਹੈਗੇ ਦਸੰਬਰ 2020 ਤੱਕ। ਜੀ, ਅਗਲੀ ਗੱਲ ਕਰਦੇ ਜਾਈਏ USICS ਨੇ ਜਿਹੜੇ USCIS ਦੇ ਆਉਂਦੀ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆਈਸ ਵਾਲਿਆਂ ਨੇ ਵੱਡੀ ਜਿਹੜੀ ਛਾਪੇਮਾਰੀ ਪੂਰੇ ਨੇਸ਼ਨ ਵਾਈਡ ਜਿਹੜੀ ਕੀਤੀ। ਕਹਿੰਦੇ ਪਿਛਲੇ 6 ਹਫ਼ਤਿਆਂ ਦੇ ਵਿੱਚ ਉਹਨਾਂ ਨੇ 2000 ਲੋਕਾਂ ਨੂੰ ਗ੍ਰਿਫਤਾਰ ਕੀਤਾ। ਜੁਲਾਈ ਅਤੇ ਅਗਸਤ ਦੇ ਮਹੀਨੇ ਦੇ ਵਿੱਚ
ਜਿਨ੍ਹਾਂ ਦੇ ਇੱਕ ਹਿਸਾਬ ਦੇ ਨਾਲ ਜਿਹੜੇ ਅਨਡਾਕੂਮੈਂਟਡ ਨੇ ਆਈਸ ਦੇ ਏਜੰਟਸ ਦੇ ਦੁਆਰਾ। ਕਹਿੰਦੇ ਵੀ ਇਹਨਾਂ ਨੇ ਬਹੁਤੇ ਉਹ ਲੋਕ ਫੜੇ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕਨਵਿਕਸ਼ਨਸ ਜਾਂ ਕ੍ਰਿਮੀਨਲ ਦੋਸ਼ੀ ਜਿਹੜੇ ਉਹ ਪਾਏ ਗਏ ਨੇ, ਤੇ ਜਾਂ ਅਜੇ ਉਹਨਾਂ ਦੇ ਉੱਤੇ ਦੋਸ਼ ਸਿਰਫ ਲਗਾਏ ਹੀ ਗਏ ਸੀਗੇ। ਅਤੇ ਕਹਿੰਦੇ ਵੀ ਇਹ ਚੀਜ਼ ਕਰਦੇ ਕਰਦੇ ਉਹਨਾਂ ਦੇ ਕਈ ਜਿਹੜੇ ਹੱਥੇ ਆ ਉਹ ਅਨਡਾਕੂਮੈਂਟਡ ਇਮੀਗ੍ਰੈਂਟਸ ਵੀ ਲੱਗੇ ਜਿਨ੍ਹਾਂ ਦੇ ਰੈਕਰਡਸ ਵੀ ਜਿਹੜੇ ਉਹ ਕਲੀਨ ਸੀਗੇ। ਸੋ ਇਹ ਆਪਰੇਸ਼ਨ ਦੇ ਤਹਿਤ ਜਿਹੜੇ ਆਈਸ ਏਜੰਟਸ ਆ ਉਹਨਾਂ ਨੇ ਕਾਫੀ ਵੱਡੀਆਂ ਜਿਹੜੀਆਂ ਅਰੈਸਟ ਆ ਉਹ ਕੀਤੀਆਂ। ਉਹਨਾਂ ਨੇ ਲੋਕਾਂ ਦੇ ਘਰਾਂ 'ਤੇ ਜਾ ਕੇ, ਕੰਮਾਂ ਕਾਰਾਂ ਦੇ ਉੱਤੇ, ਟ੍ਰੈਫਿਕ ਸਟਾਪ ਦੇ ਉੱਤੇ ਜਿਹੜੇ ਆ ਉਹਨਾਂ ਨੇ ਇਹ ਛਾਪੇਮਾਰੀਆਂ ਜਿਹੜੀਆਂ ਕਰਦੇ ਹੋਏ ਲੋਕਾਂ ਨੂੰ ਇਹ ਗ੍ਰਿਫਤਾਰ ਕੀਤਾ ਆ। ਐਲੇ ਇਲਾਕੇ ਦੇ ਵਿੱਚ ਵੀ ਉਹਨਾਂ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਐਪਰੀਹੈਂਡ ਹਿਰਾਸਤ ਦੇ ਵਿੱਚ ਲਿਆ ਹੈਗਾ ਆ। ਆਈਸ ਦੇ ਫੀਲਡ ਆਫਿਸਰਸ ਜਿਹੜੇ ਉਹਨਾਂ ਨੇ ਮੋਸਟਲੀ ਇਮੀਗ੍ਰੈਂਟਸ ਨੂੰ ਹੀ ਜਿਹੜਾ ਗ੍ਰਿਫਤਾਰ ਕੀਤਾ ਹੈ। ਸੋ ਕਹਿੰਦੇ ਵੀ 85% ਲੋਕ ਜਿਹੜੇ ਇਸ ਦੇ ਵਿੱਚ ਫੜੇ ਗਏ ਨੇ ਉਹਨਾਂ ਵਿੱਚ ਆਈਦਰ ਕ੍ਰਿਮੀਨਲ ਕਨਵਿਕਸ਼ਨ ਜਿੱਦਾਂ ਦੱਸਿਆ ਜਾਂ ਕ੍ਰਿਮੀਨਲ ਚਾਰਜਸ ਜਿਹੜੇ ਉਹ ਲੱਗੇ ਸੀ, ਜਿਨ੍ਹਾਂ ਦੇ ਵਿੱਚ ਅਸੌਲਟ ਤੋਂ ਲੈ ਕੇ ਸੈਕਸ਼ੂਅਲ ਅਫੈਂਸ, ਡੋਮੈਸਟਿਕ ਅਬਿਊਜ਼, ਰੋਬਰੀ ਜਿਹੜੇ ਆ ਇੱਦਾਂ ਦੇ ਚਾਰਜਸ ਉਹਨਾਂ ਲੋਕਾਂ ਦੇ ਉੱਤੇ ਆਈਦਰ ਲਾਏ ਗਏ ਸੀ ਤੇ ਜਾਂ ਕਈਆਂ ਦੇ ਉੱਤੇ ਜਿਹੜੇ ਉਹ ਸਾਬਤ ਹੋ ਚੁੱਕੇ ਸੀ। ਜੀ, ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ। ਜਿਸ ਤਰ੍ਹਾਂ ਆਪਾਂ ਸਵੇਰੇ ਡਿਸਕਸ ਕੀਤਾ ਸੀ ਵੀ ਉੱਥੇ ਕ੍ਰਾਈਮ ਕਿੰਨਾ ਜ਼ਿਆਦਾ ਆ, ਹੁਣ ਖਬਰ ਸ਼ਿਕਾਗੋ ਤੋਂ ਆ ਰਹੀ ਆ ਵੀ 36 ਦੇ ਕਰੀਬ ਜਿਹੜੇ ਨੋਟੋਰੀਅਸ ਗੈਂਗਸ ਆ, ਸਭ ਤੋਂ ਖਤਰਨਾਕ ਗੈਂਗ ਆ, ਉਹਨਾਂ ਨੇ ਰਲ ਕੇ ਇੱਕ ਸਟੇਟਮੈਂਟ ਇਸ਼ੂ ਕੀਤੀ ਆ ਵੀ ਜਿਹੜਾ ਵੀ ਤੁਹਾਨੂੰ ਪੁਲਿਸ ਵਾਲਾ ਦਿਸਦਾ ਆ ਉਸ ਨੂੰ ਗੋਲੀ ਮਾਰੋ ਅਤੇ ਗੋਲੀ ਮਾਰ ਕੇ ਉਹਦੀ ਜਿਹੜੀ ਆ ਫਿਲਮ ਬਣਾਓ। ਇਹ FBI ਨੇ ਸ਼ਿਕਾਗੋ ਦੇ ਜਿੰਨੇ ਵੀ ਪੁਲਿਸ ਆਫਿਸਰਸ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਜਿਹੜੇ ਸਟਰੀਟ ਗੈਂਗਸ ਹੈਗੇ ਆ, ਹੁਣ ਉਹਨਾਂ ਨੇ ਇਹ ਇੱਕ ਤਰ੍ਹਾਂ ਦੇ ਨਾਲ ਸਟੇਟਮੈਂਟ ਜਾਰੀ ਕੀਤੀ ਆ ਜਿਹਦੇ ਵਿੱਚ ਉਹ ਪੁਲਿਸ ਆਫਿਸਰਸ ਜਿਹੜੇ ਹੈਗੇ ਆ ਉਹਨਾਂ ਨੂੰ ਟਾਰਗੇਟ ਕਰਨਗੇ। ਸੋ 505 ਮਰਡਰ ਜਿਹੜੇ ਆ ਸ਼ਿਕਾਗੋ 'ਚ ਅੱਜ ਤੱਕ ਹੋ ਚੁੱਕੇ ਆ, 2152 ਸ਼ੂਟਿੰਗਸ ਹੋ ਚੁੱਕੀਆਂ ਆ ਪਹਿਲੇ 8 ਮਹੀਨਿਆਂ ਦੇ ਵਿੱਚ, ਜਿਹੜਾ 2020 ਦਾ ਹੈਗਾ। ਜੀ ਹਰਜੋਤ ਸਿੰਘ ਜੀ, ਸਟੇਟਮੈਂਟ ਨਹੀਂ, ਉਹਨਾਂ ਨੇ ਕਿਹਾ ਵੀ ਇੱਕ ਪਲਾਟ ਜਿਹੜਾ ਉਹ ਸੀਗਾ, FBI ਨੇ ਚੇਤਾਵਨੀ ਜਿਹੜੀ ਹੈ ਸ਼ਿਕਾਗੋ ਪੁਲਿਸ ਨੂੰ ਦਿੱਤੀ, ਉਹਨਾਂ ਨੇ ਮਿਲ ਕੇ ਕਿਤੇ ਆਨਲਾਈਨ ਜਿਹੜੀ ਸਟੇਟਮੈਂਟ ਵਗੈਰਾ ਪੈਕਟ ਕੀਤਾ, ਉਹਨੇ ਗੱਲਬਾਤ ਕੀਤੀ ਅੰਦਰ ਸਮਝੌਤਾ ਕੀਤਾ ਹੈ, ਕੋਈ ਸਟੇਟਮੈਂਟ ਤਾਂ ਨਹੀਂ ਜਾਰੀ ਕੀਤੀ, ਪਰ ਉਹਨਾਂ ਨੇ ਇਹ ਦੱਸਿਆ ਆ ਵੀ ਹਾਂ ਇਹ ਤਾਂ ਕਿ ਜਿਹੜਾ ਕਹਿੰਦੇ ਵੀ ਸਾਨੂੰ ਨੈਸ਼ਨਲ ਮੀਡੀਆ ਦਾ ਟੈਨਸ਼ਨ ਮਿਲ ਜਾਵੇ, ਟੈਨਸ਼ਨ ਕਹਿੰਦੇ ਵੀ ਸਾਨੂੰ ਵੀ ਟੈਨਸ਼ਨ ਹੋਣੀ ਚਾਹੀਦੀ ਆ। ਹੁਣ ਦੇਖੋ ਵੀ ਸ਼ਿਕਾਗੋ ਨੂੰ ਕਿਤੇ ਘੱਟ ਟੈਨਸ਼ਨ ਹੈਗੀ ਆ ਆਲਰੇਡੀ। ਦੱਸੋ ਇਹ ਕਿਹੜੇ ਪੁੱਠੇ ਕੰਮਾਂ ਦੇ ਵਿੱਚ ਜਿਹੜੇ ਆ ਤੁਸੀਂ ਕਰਨ ਲੱਗੇ ਹੋਏ ਹੋ। ਆਲਰੇਡੀ ਕ੍ਰਾਈਮ ਕੈਪੀਟਲ ਆਫ ਦਾ ਵਰਲਡ ਹੀ ਇੱਕ ਹਿਸਾਬ ਦੇ ਨਾਲ ਸ਼ਿਕਾਗੋ ਨੂੰ ਜਿਹੜਾ ਉਹ ਆਖ ਦਿੱਤਾ ਜਾਂਦਾ ਆ। ਜਿੱਦਾਂ ਦੱਸਿਆ ਹੀ ਆ ਵੀ 500 ਤੋਂ ਵੱਧ ਜਿਹੜੇ ਲੋਕ ਆ ਉਹ ਆਲਰੇਡੀ ਇੱਥੇ ਜਿਹੜੇ ਸ਼ੂਟਿੰਗ ਦਾ ਸ਼ਿਕਾਰ ਜਿਹੜੇ ਇਸ ਸਾਲ ਦੇ ਵਿੱਚ ਹੋ ਚੁੱਕੇ ਹੋਏ ਨੇ। ਜੀ, ਅਗਲੀ ਖਬਰ ਲੋਕਲ ਇੱਕ ਰਾਜਗਨਵੀਰ ਸਿੰਘ ਜੀ ਮੰਟੀਕਾ ਤੋਂ ਆ ਰਹੀ ਆ। ਸਿਟੀ ਆਫ ਮੰਟੀਕਾ ਲੈਥਰੋਪ ਦੇ ਲਾਗੇ ਹੈਗਾ। ਉੱਥੇ ਅੱਜ ਉੱਥੇ ਦੀ ਜਿਹੜੀ ਸਿਟੀ ਆ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਵਿੱਚ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਮਤਾ ਪਾਸ ਕਰਨਗੇ। ਇਹ ਜਿੰਨੀ ਕੁ ਨਿਊਜ਼ ਆ ਸਾਨੂੰ ਉੱਥੋਂ ਆਈ ਸੀ ਡਿਟੇਲ ਦੇ ਵਿੱਚ, ਫਿਰ ਆਪਾਂ ਤੁਹਾਡੇ ਨਾਲ ਸਵੇਰ ਵਾਲੀ ਖਬਰ ਦੇ ਵਿੱਚ ਸਾਂਝੀ ਕਰਾਂਗੇ। ਜੀ, ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਸ ਟਾਈਮ ਸਕੂਲਸ ਆ ਕਈ ਥਾਵਾਂ ਦੇ ਉੱਤੇ ਹੁਣ ਰੀਓਪਨਿੰਗ ਦੇ ਪਲਾਨਸ ਜਿਹੜੇ ਆ ਉਹ ਬਣ ਰਹੇ ਹੈਗੇ ਆ। ਸਟੇਟ ਦੇ ਹੈਲਥ ਸੈਕਟਰੀ ਜਿਹੜੇ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਜਿਹੜਾ ਹੋਵੇਗਾ ਵੀ ਕਿਸ ਤਰੀਕੇ ਦੇ ਨਾਲ ਉਹ ਬਿਜ਼ਨਸਿਸ ਨੂੰ ਰੀਓਪਨ ਕਰਨਾ ਹੈ। ਜਿਹੜਾ ਨਵਾਂ ਟੀਅਰ ਸਿਸਟਮ ਜਿਹੜਾ ਇਹਨਾਂ ਨੇ ਕੀਤਾ ਹੈਗਾ ਆ। ਸੋ ਇਹ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਦੱਸਿਆ ਆ। ਗੈਲੀ ਜਿਹੜੇ ਹੈਗੇ ਨੇ ਉਹਨਾਂ ਨੇ ਇਸ ਦੇ ਬਾਰੇ ਅੱਜ ਜਿਹੜੀ ਜਾਣਕਾਰੀ ਉਹ ਦਿੱਤੀ ਹੈ। ਕਹਿੰਦੇ ਵੀ ਜਿਹੜੇ ਰੈੱਡ ਟੀਅਰ ਵਾਲੇ ਜਾਨੀ ਜਿੱਥੇ ਸਭ ਤੋਂ ਜ਼ਿਆਦਾ ਕੇਸਿਸ ਹੈਗੇ ਆ ਉੱਥੇ ਉਹਨਾਂ ਨੂੰ ਘੱਟੋ ਘੱਟ 14 ਦਿਨ ਜਿਹੜਾ ਉਹ ਇੰਤਜ਼ਾਰ ਕਰਨਾ ਪਊਗਾ ਸਕੂਲਸ ਨੂੰ ਦੁਬਾਰਾ ਜਿਹੜਾ ਆ ਰੀਓਪਨ ਕਰਨ ਦੇ ਲਈ, ਇਨ ਪਰਸਨ ਲਰਨਿੰਗ ਦੇ ਲਈ। ਅਤੇ ਜਿਹੜੇ ਪਰਪਲ ਟੀਅਰ ਜਿਹੜੇ ਉਹ ਹੈਗੇ ਆ ਉਹ ਕਹਿੰਦੇ ਵੀ ਉਹ ਜਿਹੜੀ ਸਭ ਤੋਂ ਕਹਿੰਦੇ ਵੀ ਮੁਸ਼ਕਿਲ ਕੈਟੇਗਰੀ 'ਚ ਸਭ ਤੋਂ ਜ਼ਿਆਦਾ ਜਿੱਥੇ ਜ਼ਿਆਦਾ ਕੇਸਿਸ ਹੁੰਦੇ ਆ, ਉਹ ਕਹਿੰਦੇ ਵੀ ਉਨੀ ਦੇਰ ਤੱਕ ਸਕੂਲ ਰੀਓਪਨ ਜਿਹੜੇ ਉਹ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਵੇਵਰ ਜਿਹੜਾ ਆ ਉਹ ਨਹੀਂ ਮਿਲ ਜਾਂਦਾ ਹੈਗਾ। ਸੋ ਅਜੇ ਵੀ ਪਰਪਲ ਕਲਰ ਵਾਲੀਆਂ ਜਿਹੜੀਆਂ ਆ ਉਹ ਕਾਫੀ ਜ਼ਿਆਦਾ ਕਾਊਂਟੀਜ਼ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਦੱਸੀਆਂ ਜਿਹੜੀਆਂ ਉਹ ਹੈਗੀਆਂ ਆ। ਬੇ ਏਰੀਏ ਦੀਆਂ ਸਾਰੀਆਂ ਹੀ ਕਾਊਂਟੀਜ਼ ਜਿਹੜੀਆਂ ਉਹ ਪਰਪਲ ਕਲਰ ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਨੇ। ਨਦਰਨ ਕਾਊਂਟੀਜ਼ ਜਿਹੜੀਆਂ ਕੈਲੀਫੋਰਨੀਆ ਦੀਆਂ ਜਿਹੜੀਆਂ ਮਿਨੀਮਲ ਤੋਂ ਲੈ ਕੇ ਮੋਡਰੇਟ ਦੇ ਵਿੱਚ ਜਿਹੜੀਆਂ ਆ ਰਹੀਆਂ, ਜਿੱਥੇ ਅਜਿਹੀਆਂ ਬਿਜ਼ਨਸਿਸ ਰੀਓਪਨ ਦਾ, ਇਨ ਪਰਸਨ ਸਕੂਲਸ ਦਾ ਉਹ ਓਪਨਿੰਗ ਵੱਲ ਨੂੰ ਜਿਹੜੇ ਉਹ ਕਦਮ ਵੱਧ ਰਹੇ ਨੇ। ਜੀ, ਅਗਲੀ ਹੋਰ ਚਾਈਨਾ ਦੇ ਨਾਲ ਰਿਲੇਟਡ ਹੈ। ਚਾਈਨਾ ਕਹਿੰਦੇ ਵੀ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਦੇ ਜਿਹੜੇ ਨਿਊਕਲੀਅਰ ਆਰਸਨਲ ਆ ਉਹਨਾਂ ਦਾ ਸਾਈਜ਼ ਡਬਲ ਕੀਤਾ ਜਾਵੇ। ਸੋ ਨਿਊਕਲੀਅਰ ਜੋ ਵੀ ਉਹਨਾਂ ਦੇ ਬੰਬ ਆ ਜਾਂ ਇਕਵਿਪਮੈਂਟ ਆ ਉਹ ਕਹਿ ਸਕਦੇ ਹਾਂ ਉਹਨੂੰ ਡਬਲ ਕਰਨ ਦੀ ਜਿਹੜਾ ਟਰਾਈ ਕਰ ਰਿਹਾ ਹੈਗਾ।
ਸੋ ਕਸ਼ਮਕਸ਼ ਤਾਂ ਹੁਣ US, ਚਾਈਨਾ, ਫਰਾਂਸ, ਚਾਈਨਾ, ਆਸਟ੍ਰੇਲੀਆ, ਚਾਈਨਾ, UK, ਚਾਈਨਾ, ਵੱਖ-ਵੱਖ ਜਿਹੜੇ ਹੈਗੇ ਆ ਮੁਲਕ ਉਹਨਾਂ ਦੇ ਵਿੱਚ ਚੱਲ ਰਹੀ ਆ। ਤੁਹਾਨੂੰ ਵੱਖ-ਵੱਖ ਸਮੇਂ ਦੇ ਆਪਾਂ ਜਿਹੜੀਆਂ ਅਪਡੇਟਸ ਆ ਉਹ ਇਹਨਾਂ ਬਾਰੇ ਦਿੰਦੇ ਰਹਿੰਦੇ ਆ। ਪਰ ਲੇਟੈਸਟ ਖਬਰ ਅੱਜ ਇਹ ਆ ਰਹੀ ਆ ਵੀ ਜਿਹੜਾ ਚਾਈਨਾ ਆ ਉਹ ਆਰਮ ਕੰਟਰੋਲ ਟਾਕਸ ਨੂੰ ਉਹਨਾਂ ਦੀ ਜਿਹੜੀ ਗੱਲਬਾਤ ਆ ਉਹਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦਾ। ਜੀ, ਅਗਲੀ ਗੱਲ ਕਰਦੇ ਜਾਈਏ ਫੋਰਟ ਹੁੱਡ, ਜਿੱਥੇ ਕਿ ਆਪਾਂ ਸਾਰੇ ਜਣੇ ਜਾਣਦੇ ਹਾਂ ਵੀ ਫੌਜੀ ਇੱਕ ਜਿਹੜਾ ਆਪਣਾ ਹੈਗਾ ਆ ਮੇਨ, ਜਿੱਥੇ ਕਾਫੀ ਜਿਹੜਾ ਸਿਖਲਾਈ ਵਗੈਰਾ ਵੀ ਜਿਹੜੀ ਉਹ ਦਿੱਤੀ ਜਾਂਦੀ ਆ। ਉੱਥੇ ਕਹਿੰਦੇ ਵੀ ਹੁਣ ਆਰਮੀ ਦੇ ਦੁਆਰਾ ਇਨਵੈਸਟੀਗੇਸ਼ਨ ਦੇ ਚੱਲਦਿਆਂ ਲੀਡਰਸ਼ਿਪ ਚੇਂਜ ਜਿਹੜੀ ਆ ਉਹ ਕੀਤੀ ਜਾ ਰਹੀ ਆ। ਉੱਥੇ ਵਨੈਸਾ ਗਲੀਅਨ ਅਤੇ ਹੋਰ ਕਈ ਜਿਹੜੇ ਫੌਜੀਆਂ ਦੀਆਂ ਮੌਤ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸੀ, ਜਿਸ ਦੇ ਵਿੱਚ ਇਹ ਗੱਲ ਜਿਹੜੀ ਜ਼ਿਆਦਾ ਪ੍ਰਮੁੱਖ ਤੌਰ 'ਤੇ ਸਾਹਮਣੇ ਆ ਰਹੀ ਸੀ ਵੀ ਬਹੁਤ ਸਾਰੇ ਜਿਹੜੇ ਇਹ ਵਿਕਟਮ ਆ, ਪੀੜਤ ਆ, ਇਹਨਾਂ ਦੇ ਨਾਲ ਸੈਕਸ਼ੂਅਲ ਅਬਿਊਜ਼ ਜਾਂ ਸੈਕਸ਼ੂਅਲ ਅਸੌਲਟ ਜਿਹੜਾ ਉਹ ਹੋਇਆ ਸੀ, ਅਤੇ ਬਾਰ-ਬਾਰ ਇਹਨਾਂ ਦੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਜਿਹੜੇ ਦੋਸ਼ੀ, ਕਥਿਤ ਦੋਸ਼ੀ ਆ, ਉਹਨਾਂ ਨੂੰ ਜਿਹੜਾ ਆ ਉਹ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ, ਕੋਈ ਵੀ ਉਸ ਨੂੰ ਪਨਿਸ਼ਮੈਂਟ ਜਿਹੜੀ ਉਹ ਨਹੀਂ ਮਿਲੀ ਸੀ। ਸੋ ਹੁਣ ਕਹਿੰਦੇ ਵੀ ਉੱਥੇ ਚੇਨ ਆਫ ਕਮਾਂਡ ਦੇ ਵਿੱਚ ਜਿਹੜੇ ਉਹ ਚੇਂਜਿਸ ਆ ਉਹ ਲਿਆਂਦੇ ਜਾ ਰਹੇ ਹੈਗੇ। ਮੇਜਰ ਜਨਰਲ ਜੌਨ ਬੀ ਰਿਚਰਡਸਨ ਫੋਰਥ ਜਿਹੜੇ ਆ ਉਹ ਹੁਣ ਕਹਿੰਦੇ ਡਿਪਟੀ ਕਮਾਂਡਿੰਗ ਜਨਰਲ ਜਿਹੜੇ ਆ ਉਹ ਉੱਥੇ ਬਣ ਜਾ ਰਹੇ ਆ ਆਪਰੇਸ਼ਨਸ ਦੇ, ਅਤੇ ਐਕਟਿੰਗ ਸੀਨੀਅਰ ਕਮਾਂਡਰ ਜਿਹੜੇ ਹੋਣਗੇ ਇਸ ਟੈਕਸਸ ਫੈਸਿਲਿਟੀ ਦੇ। ਇਹ ਕਹਿੰਦੇ ਵੀ ਪਹਿਲੋਂ ਸਕੈਜੂਲ ਜਿਹੜਾ ਉਹ ਕੀਤਾ ਗਿਆ ਸੀਗਾ, ਅਤੇ ਹੁਣ ਜਿਹੜਾ ਇਹ ਚੇਂਜਿਸ ਆ ਉਹ ਆ ਰਹੇ ਨੇ। ਜੀ, ਅਗਲੀ ਖਬਰ ਨਿਊ ਜਰਸੀ ਤੋਂ ਆ ਰਹੀ ਆ। ਨਿਊ ਜਰਸੀ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਹੈਗੇ ਆ। ਨਿਊ ਜਰਸੀ ਦੇ ਗਵਰਨਰ ਜਿਹੜੇ ਆ ਫਿਲ ਮਰਫੀ, ਉਹਨਾਂ ਨੇ ਅੱਜ ਇੱਕ ਬਿੱਲ A1906 ਸਾਈਨ ਕੀਤਾ, ਜਿਹਦੇ ਮੁਤਾਬਕ ਜਿਹੜਾ ਵੀ ਬੰਦਾ ਉਸ ਸਟੇਟ ਦੇ ਵਿੱਚ 911 ਕਾਲ ਕਰੂਗਾ ਬੇਸਡ ਅਪੋਨ ਕਿਸੇ ਨੂੰ ਇੰਟੀਮੀਡੇਟ ਕਰਨ ਦੇ ਲਈ ਵੀ ਜੀ ਉਹਦੀ ਐਥਨੀਸਿਟੀ ਦੇ ਉੱਤੇ, ਰਿਲੀਜਨ ਦੇ ਉੱਤੇ, ਜੈਂਡਰ ਦੇ ਉੱਤੇ, ਅਤੇ ਉਸ ਨੂੰ 5 ਸਾਲਾਂ ਦੀ ਸਜ਼ਾ ਅਤੇ $15,000 ਫਾਈਨ ਹੋ ਸਕਦਾ ਆ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਉੱਥੇ ਇੱਕ ਗੋਰੇ ਮੂਲ ਦੀ ਜਿਹੜੀ ਬੀਬੀ ਸੀ, ਉਸ ਨੇ 911 ਕਾਲ ਕਰ ਦਿੱਤੀ ਸੀ ਕਿਉਂਕਿ ਇੱਕ ਕਾਲੇ ਮੂਲ ਦਾ ਨੌਜਵਾਨ ਆਪਣੇ ਕੁੱਤੇ ਦੇ ਨਾਲ ਜਿਹੜਾ ਆ ਪਾਰਕ ਦੇ ਵਿੱਚ ਘੁੰਮ ਰਿਹਾ ਸੀ, ਵੀ ਮੈਨੂੰ ਜੀ ਉਹ ਤੋਂ ਖਤਰਾ ਹੈਗਾ ਆ। ਸੋ ਉਹ ਤੋਂ ਬਾਅਦ ਜਿਹੜਾ ਆ ਉਸ ਨੂੰ ਚਾਰਜ ਵੀ ਕੀਤਾ ਗਿਆ ਸੀ, ਅਤੇ ਹੁਣ ਇਹ ਜਿਹੜਾ ਲਾਅ ਬਣ ਗਿਆ ਵੀ ਤੁਸੀਂ ਕਿਸੇ ਦੇ ਧਰਮ, ਕਿਸੇ ਦੀ ਰੇਸ, ਕਿਸੇ ਦੇ ਜੈਂਡਰ ਦੇ ਬੇਸ ਦੇ ਉੱਤੇ ਕਿਸੇ ਨੂੰ ਇੰਟੀਮੀਡੇਟ ਨਹੀਂ ਕਰ ਸਕਦੇ, ਅਤੇ 911 ਬਿਨਾਂ ਵਜ੍ਹਾ ਕਾਲ ਨਹੀਂ ਕਰ ਸਕਦੇ। ਜੀ, ਅਤੇ ਸਮਾਂ ਸਮਾਪਤ ਹੈ, ਅਤੇ ਜਾਂਦੇ ਜਾਂਦੇ ਦੱਸ ਜਾਈਏ ਅੱਜ ਸਟਾਕ ਮਾਰਕੀਟ ਦੇ ਵਿੱਚ ਫਿਰ ਜਿਹੜਾ ਆ ਉਹ ਵਾਧਾ ਦੇਖਿਆ ਗਿਆ। ਡਾਓ ਜੋਨਸ 215 ਪੁਆਇੰਟ ਜਿਹੜੀ ਆ ਉਹ ਉੱਤੇ ਗਈ, 28,645 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ 164 ਪੁਆਇੰਟ ਵੱਧ ਕੇ 11,939 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 26 ਪੁਆਇੰਟ ਵਧੇ, 3526 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਸੋਨੇ ਦੀ ਕੀਮਤ $1975 ਪ੍ਰਤੀ ਆਊਂਸ ਰਹੀ। ਜੀ, ਇੱਕ ਖਬਰ ਲੋਕਲ ਆਪਾਂ ਜ਼ਰੂਰ ਕਰਨੀ ਹੈ ਕਿਉਂਕਿ ਸਮਾਂ ਆਪਣਾ ਲੇਟ ਹੁੰਦਾ ਜਾ ਰਿਹਾ ਪ੍ਰੋਗਰਾਮ ਦਾ। ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਮੈਂਡੋਟਾ ਏਰੀਆ ਜਿਹੜਾ ਆ ਉੱਥੇ ਕਰੋਨਾ ਵਾਇਰਸ ਡਰਾਈਵ ਅਪ ਜਿਹੜਾ ਵਾਕਅਪ ਟੈਸਟਿੰਗ ਹੋਣੀ ਆ, ਕੋਈ ਕੋਸਟ ਨਹੀਂ ਹੈਗੀ। ਸਤੰਬਰ 13 ਐਤਵਾਰ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਮੈਂਡੋਟਾ ਟਾਊਨ ਆ ਉੱਥੇ ਯੂਨਾਈਟਿਡ ਹੈਲਥ ਸੈਂਟਰ ਵੱਲੋਂ ਫ੍ਰੀ ਟੈਸਟਿੰਗ ਹੋਊਗੀ। ਅਤੇ ਇੱਕ ਫ੍ਰਿਜ਼ਨੋ ਏਰੀਏ ਦੇ ਵਿੱਚ ਮਨਮੋਹਨ ਸਿੰਘ ਨੇਹਲ ਨਾਮ ਦਾ 48 ਸਾਲਾਂ ਦਾ ਜਿਹੜਾ ਬੰਦਾ ਹੈਗਾ ਆ ਉਹ ਮਿਸਿੰਗ ਹੈਗਾ ਆ ਸੈਚਰਡੇ ਤੋਂ, ਅਤੇ ਉਹਦੇ ਬਾਰੇ ਖਬਰ ਸੀ। ਇੱਕ ਜਕਾਰੇ ਮੂਵਮੈਂਟ ਦੀ ਖਬਰ ਸੀ, ਰਾਜਕਨਵੀਰ ਸਿੰਘ ਜੀ ਪਈ, ਉਹਨਾਂ ਨੇ ਜਿਹੜਾ ਹੈਗਾ ਆ ਲਿਵਿੰਗਸਟਨ ਦੇ ਵਿੱਚ ਫੋਸਟਰ ਫਾਰਮ ਆ ਉੱਥੇ ਉਹ ਕੈਂਡਲ ਲਾਈਟ ਵਿਜ਼ਲ ਕਰਨ ਜਾ ਰਹੇ ਹੈਗੇ ਆ ਪਰਸੋਂ ਨੂੰ। ਉਹਦਾ ਸਮਾਂ ਬਿਲਕੁਲ ਆਪਾਂ ਤੁਹਾਡਾ ਜਿਹੜਾ ਸ਼ੇਅਰ ਵੀ ਕਰ ਦਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ। ਸ਼ਾਮ ਨੂੰ ਹੋਣਾ ਆ। ਜਿਹੜੇ 7 ਜਣੇ ਜਿਨ੍ਹਾਂ ਦੀ ਮੌਤ ਹੋਈ ਹੈਗੀ ਆ ਕਰੋਨਾ ਵਾਇਰਸ ਦੇ ਨਾਲ, ਜਿੱਥੇ ਉਹ ਕੰਮ ਕਰਦੇ ਸੀ, ਉਹਨਾਂ ਦੀ ਯਾਦ ਦੇ ਵਿੱਚ ਉਹ ਕੈਂਡਲ ਲਾਈਟ ਵਿਜ਼ਲ ਉੱਥੇ ਕਰਨ ਜਾ ਰਹੇ ਹੈਗੇ ਆ। ਜੀ, ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਤੇ ਇੱਕ $1 ਦੀ ਕੀਮਤ 73 ਰੁਪਈਏ ਜਿਹੜੀ ਆ ਉਹ ਭਾਰਤੀ ਦੇ ਮੁਕਾਬਲੇ ਰਹੀ ਆ, ਅਤੇ ਇੱਕ $1 $1.31 ਕੈਨੇਡੀਅਨ ਡਾਲਰ ਜਿਹੜੀ ਉਹ ਕੀਮਤ ਰਹੀ ਆ। ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸਮੂਹ
ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਦੀ ਸਾਲਾਨਾ ਬਰਸੀ ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ 1541 ਜੈਸੀ ਐਵੀਨਿਊ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ। ਮਿਤੀ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਦੇ ਆਰੰਭ ਹੋਣਗੇ ਅਤੇ 6 ਸਤੰਬਰ ਦਿਨ ਐਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਅਤੇ ਭੋਗ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀਏ ਅਤੇ ਢਾਡੀ ਜਥਾ